अस्सलाम वालेकुम वीवर्स, मैं वाजिद अली हुसैनी। की हाल ने? ठीक हो? वधिया हो? वेखो पिंड ਦੀਆਂ ਰੌਣਕਾਂ ਕਿੰਨਾ ਜ਼ਬਰਦਸਤ ਮਾਹੌਲ ਹੈ ਪਿੰਡ ਦਾ ਹੈ। ਉਸੇ ਤਰ੍ਹਾਂ ਜਿਵੇਂ ਅੱਜ ਤੋਂ 8-10 ਸਾਲ ਪਹਿਲਾਂ ਹੀ ਉਸੇ ਤਰ੍ਹਾਂ ਦੀ ਝਲਕ ਤੁਹਾਨੂੰ ਦਿਖਾ ਰਿਹਾ। ਆਲੂ ਚਿਪਸ ਲੈ ਕੇ ਆਇਆ ਮੈਂ ਭਾਈ ਕੋਲ, ਤੁਹਾਨੂੰ ਵਿਖਾਣੇ ਆ ਨਜ਼ਾਰਾ ਕਿਵੇਂ ਦੀ ਬਣਾਈ ਆ ਉਹਨੇ, ਕਿਸ ਤਰ੍ਹਾਂ ਬਣਾ ਰਿਹਾ। ਇਸ ਤਰ੍ਹਾਂ ਦਾ ਮਾਹੌਲ ਵੇਖ ਕੇ ਨਾ ਆਪਣਾ ਬਚਪਨ ਯਾਦ ਆ ਜਾਂਦਾ। ਗਲੀ ਦੇ ਵਿੱਚ ਇੱਕ ਭਾਈ ਆਇਆ ਹੋਇਆ ਸੀ ਜਨਾਬ ਆਲੂ ਚਿਪਸ ਵੇਚਣੇ ਵਾਸਤੇ। ਉੱਤੇ ਹੀ ਇਹਨੇ ਸਾਰਾ ਨਿਜ਼ਾਮ ਬਣਾਇਆ ਹੋਇਆ, ਸਿਲੰਡਰ ਇੱਕ ਛੋਟਾ ਜਿਹਾ ਲਾ ਕੇ ਨਾਲ ਚੁੱਲ੍ਹਾ ਲਾਇਆ ਹੋਇਆ। ਤੇ ਪੁੱਛਣਾ ਪਿਆ ਹਾਂ, ਮੈਂ ਕਿਹਾ ਆਲੂ ਕਿੱਥੋਂ ਧੋ ਕੇ ਲਿਆਇਆ ਜੀ? ਮੈਂ ਘਰੋਂ ਧੋ ਕੇ ਲਿਆਇਆ। ਮੈਂ ਬਸ ਠੀਕ ਹੈ, ਅਸੀਂ ਵੀ ਬਚਪਨ 'ਚ ਇੰਝ ਦੇ ਖਾਂਦੇ ਰਹੇ ਹਾਂ, ਘਰੋਂ ਧੋਚਦੇ ਹੈ। ਅਗਲੀ ਗੱਲ ਤੁਸੀਂ ਸਮਝ ਹੀ ਗਏ ਹੋ, ਧੋਤੇ ਦੇ ਕਿ ਨਹੀਂ ਧੋਤੇ ਦੇ। ਬਾਕੀ ਇਹ ਕੱਢੀ ਜਾ ਰਿਹਾ ਹੈ, ਵੈਸੇ ਬੜੇ ਮਜ਼ੇ ਦੇ ਨੇ। ਕੈਚਅਪ ਸ਼ੈਚਅਪ ਲਾ ਕੇ ਜਨਾਬ, ਮਸਾਲਾ ਮਸੂਲਾ ਤੇ ਬੜੇ ਤਗੜੇ ਬਣਾ ਰਿਹਾ, ਵੈਸੇ ਸਹੀ ਸੁਥਰੇ ਬਣਾ ਰਿਹਾ। ਵੈਸੇ ਮੈਂ ਚੈੱਕ ਕੀਤਾ ਇਹਦਾ ਨਾ, ਘਿਓ ਸ਼ਿਓ ਚੈੱਕ ਕੀਤਾ। ਮੈਂ ਕਿਹਾ ਕਿਤੇ ਬਾਜ਼ਾਰੀ ਤਾਂ ਨਹੀਂ ਘਿਓ ਲਿਆਂਦਾ ਦੂਸਰਾ ਨਾ 2 ਨੰਬਰ। ਕਹਿੰਦਾ ਨਹੀਂ ਭਾਈ ਮੈਂ ਕਸਮ ਖਾਣਾ 1 ਨੰਬਰ ਹੈ ਸਾਰਾ ਕੁਝ। ਵੇਖੋ ਜਨਾਬ ਪਿੰਡ ਦੀਆਂ ਰੌਣਕਾਂ, ਬੱਚੇ ਉਹ ਪਰੇ ਕੈਂਚੇ ਖੇਡਦੇ ਪਏ ਨੇ। ਇਹ ਵੇਖੋ ਕਿੰਨੀ ਜ਼ਿਆਦਾ ਹਰਿਆਲੀ ਹੈ, ਹਵਾ ਚੱਲ ਰਹੀ ਹੈ ਠੰਡੀ ਠੰਡੀ, ਪੱਤੇ ਤੁਹਾਨੂੰ ਵਿਖਾ ਰਹੇ ਨੇ। ਇਹ ਵੀ ਤਕਰੀਬਨ ਬਹਾਰ ਦੇ ਮੌਸਮ ਹੈ, ਨਾ ਸਰਦੀ ਨਾ ਗਰਮੀ, ਬਹੁਤ ਹੀ ਆਲਾ ਮੌਸਮ ਹੈ। ਪਿੰਡ ਦੇ ਕੱਚੇ ਰਸਤੇ ਔਰ ਉਹ ਵੇਖੋ ਸਾਹਮਣੇ ਇੱਕ ਭਾਈ ਮੱਝਾਂ ਨਵਾ ਰਿਹਾ ਆਪਣੀਆਂ। ਲੋ ਜੀ ਹੁਣ ਅਸੀਂ ਬਾਹਰ ਵਾਲੀ ਸਾਈਡ ਨੂੰ ਆ ਗਏ। ਕੱਚੇ ਆ ਵੇਖੋ, ਬਗੀਚਾ ਬਣਾਇਆ ਛੋਟਾ ਜਿਹਾ ਇੱਕ। ਇਹ ਹੁਣ ਹੀ ਕੋਈ 1-2 ਸਾਲ ਪਹਿਲਾਂ ਦਰਿੰਗਾ ਸ਼ਰਿੰਗਾ ਲਗਾਈਆਂ ਸਨ ਇੱਥੇ ਬੰਦੇ ਨੇ, ਭਾਈ ਨੇ, ਇੱਕ ਨੇ ਨਾ ਚਾਚੇ ਨੇ ਨਾਲ ਵਾਲੇ ਨੇ। ਵੇਖੋ ਕਿੰਨਾ ਪਿਆਰਾ ਮਾਹੌਲ ਹੋ ਗਿਆ, ਕਿੰਨਾ ਜ਼ਬਰਦਸਤ। ਇੱਥੇ ਆਪਣੀਆਂ ਮੱਝਾਂ ਗਾਵਾਂ ਬੰਦਾ ਹੁੰਦਾ ਨਾਲ, ਤੇ ਨਾਲ ਇੱਥੇ ਸਬਜ਼ੀ ਲਾਉਂਦਾ ਹੁੰਦਾ। ਕੱਚੇ ਰਸਤੇ ਵੇਖੋ ਪਿੰਡ ਦੇ। ਉਸੇ ਤਰ੍ਹਾਂ ਹੀ ਪੁਰਾਣਾ ਦੌਰ ਜਿਹੜਾ ਹੁੰਦਾ ਸੀ ਸਾਡੇ ਬਚਪਨ ਦਾ, ਇਹ ਬਸ ਸਿਰਫ ਇੰਨਾ ਕੁ ਫਰਕ ਹੈ ਕਿ ਸੋਲ ਲੱਗ ਗਿਆ ਹੋਇਆ ਬਸ। ਬਾਕੀ ਨਿਜ਼ਾਮ ਸਾਰਾ ਹੀ ਟੋਟਲੀ ਪੁਰਾਣਾ ਹੀ ਹੈ। ਇਹ ਵੇਖੋ ਖੇਤ ਕਿੰਨੇ ਪਿਆਰੇ ਨੇ, ਸੰਘਣੀ ਛਾਂ ਹੈ, ਦਰਖਤਾਂ ਦੀ ਸੰਘਣੀ ਛਾਂ। ਉਹ ਸਾਹਮਣੇ ਬਗਲੇ ਬੈਠੇ ਹੋਏ ਨੇ ਮੱਝ ਦੇ ਕੋਲ ਹੈ, ਕਿਸੇ ਸ਼ਿਕਾਰ ਦੀ ਤਲਾਸ਼ 'ਚ। ਉਹ ਨਦੀ ਦਾ ਕਿਨਾਰਾ ਨਾ, ਕਰੀਰ ਦਾ ਨਾਲਾ, ਕਰੀਰ ਦਾ ਕਿਨਾਰਾ ਹੈ। ਉਹ ਵੀ ਇਸ ਤਲਾਸ਼ 'ਚ ਹੋਣੇ ਨੇ ਕਿ ਕੋਈ ਮੱਛੀ ਮੁੱਛੀ ਕੋਈ ਉਛਲੇ ਤਾਂ ਉਹਨੂੰ ਤਾਂ ਚੁੱਕੀ ਉਹਨੂੰ ਹੈ, ਅਤੇ ਆਪਣਾ ਪੇਟ ਪੂਜਾ ਕਰੀਏ। ਅਤੇ ਇਹ ਜਿਹੜੇ ਦਰਖਤ ਨੇ ਨਾ, ਇਹ ਵੀ ਬੜੇ ਫਾਇਦੇਮੰਦ ਨੇ, ਖਾਸ ਕਰ ਪਿੰਡਾਂ ਵਾਲੇ ਲੋਕਾਂ ਵਾਸਤੇ ਨਾ ਦਰਖਤ ਬਹੁਤ ਫਾਇਦੇਮੰਦ ਨੇ। ਗਰਮੀਆਂ ਦੇ ਵਿੱਚ ਕਿਆ ਬਾਤ ਹੈ ਜੀ, ਏਸੀ ਨਾਲ ਬਹੁਤਾ ਕੰਮ ਕਰਦੇ ਨੇ ਸਕੂਨ ਨਾਲ ਜਨਾਬ। ਔਰਤਾਂ ਵੀ ਅਤੇ ਬੰਦੇ ਵੀ, ਬੁੱਢੇ ਵੀ, ਜਵਾਨ ਵੀ, ਸਾਰੇ ਇੱਥੇ ਬੈਠੇ ਹੁੰਦੇ ਨੇ ਅਤੇ ਪੂਰੀ ਦਿਹਾੜੀ ਇੱਥੇ ਗੁਜ਼ਾਰਨੀ ਹੁੰਦੀ ਉਹਨਾਂ ਨੇ। ਚਿਪਸ ਲੈ ਕੇ ਆਇਆ ਮੈਂ ਗਲੀ 'ਚ, ਜਿਹੜਾ ਵੇਚਦਾ ਪਿਆ ਸੀ ਤੁਹਾਨੂੰ ਦੱਸਿਆ, ਜਿਹੜਾ ਦਿਖਾਇਆ। ਉਹ ਸਾਹਮਣੇ ਟਰਾਲੀ ਨਜ਼ਰ ਆ ਰਹੀ ਹੈ। ਹੁਣ ਉੱਥੇ ਜਾ ਕੇ ਟਰਾਲੀ ਦੇ ਵਿੱਚ ਬੈਠਣੇ ਆ, ਠੰਡੀ ਛਾਵੇਂ। ਉਹ ਦਰਖਤ ਲੱਗੇ ਹੋਏ ਨੇ ਉੱਥੇ ਵੀ, ਅਤੇ ਉਹਨਾਂ ਦੀ ਛਾਵੇਂ ਬਹਿੰਦੇ ਆ। ਟਰਾਲੀ ਹੈ ਜੀ, ਮੈਨੂੰ ਹਜੇ ਤੱਕ ਯਾਦ ਹੈ ਕਿ ਮੈਂ ਸਾਹਮਣੇ ਟਰਾਲੀ ਦੇ ਨਾ ਇੱਥੇ ਉੱਤੇ ਚੜ੍ਹਿਆ ਹੋਇਆ ਸਾਂ ਬਚਪਨ 'ਚ, ਅਤੇ ਉੱਤੋਂ ਡਿੱਗਾ ਸਾਂ ਮੈਂ, ਸਿਰ ਪਾਟਿਆ ਸੀ ਮੇਰਾ। ਅਜੇ ਵੀ ਮੇਰੇ ਨਿਸ਼ਾਨ ਹੈ, ਇਹ ਵੇਖੋ ਨਾ, ਇਹ ਤੁਸੀਂ ਵੇਖ ਸਕਦੇ ਹੋ ਮੇਰੇ ਨਿਸ਼ਾਨ, ਅਜੇ ਵੀ ਨਿਸ਼ਾਨ ਲੱਗਾ ਹੈ ਮੇਰੇ। ਉਦੋਂ ਦਾ ਮੈਂ ਡਿੱਗਾ ਸਾਂ ਟਰਾਲੀ ਤੋਂ। ਹੁਣ ਇੱਥੇ ਬੈਠ ਰਹੇ ਹਾਂ ਟਰਾਲੀ ਦੀ ਛਾਵੇਂ। ਇਹ ਵੇਖੋ ਜੀ ਕਿੰਨੀ ਸੋਹਣੀ ਸੰਘਣੀ ਛਾਂ ਹੈ, ਇੱਥੇ ਬੈਠਣੇ ਨਾਲੇ ਤੇ ਚਿਪਸ ਖਾਣੇ, ਨਾਲੇ ਇੰਜੋਏ ਕਰਨੇ ਆ। ਸਾਡੀਆਂ ਫਸਲਾਂ ਨੇ ਜੀ, ਮੁੰਜੀ ਬਿਲਕੁਲ ਤਕਰੀਬਨ ਮਹੀਨੇ ਤੱਕ ਤਿਆਰ ਹੋ ਜਾਣੀਆਂ ਫੁੱਲ। ਉਹ ਸਾਹਮਣੇ ਉਹ ਪਤਾ ਨਹੀਂ ਕਿੱਧਰੋਂ ਆ ਰਹੇ ਨੇ। ਕੱਚਾ ਰਸਤਾ ਵੇਖੋ ਪਿੰਡ ਦਾ ਕਿੰਨਾ ਜ਼ਬਰਦਸਤ ਹੈ। ਪੁਰਾਣਾ ਮਾਹੌਲ ਬਿਲਕੁਲ ਜਿਵੇਂ ਕੋਈ 10-20 ਸਾਲ ਪਿੱਛੇ ਚਲਾ ਜਾਓ ਅੱਜ ਤੋਂ, ਕੋਈ 1990 ਤੋਂ ਬਾਅਦ ਜਾਂ 2000 ਤੋਂ ਪਹਿਲਾਂ ਸੰਨ 2000 ਤੋਂ ਪਹਿਲਾਂ। ਇਹ ਸਾਹਮਣੇ ਸਾਰੇ ਹੀ ਹਰਿਆਲੀ ਸੀ, ਬਿਲਕੁਲ ਹੀ ਵਿਹਲਾ ਮੈਦਾਨ ਸੀ ਪਿਆ ਹੋਇਆ ਹੈ। ਹੁਣ ਲੋਕਾਂ ਨੇ ਪੈਲੀਆਂ ਬਣਾਈਆਂ ਨੇ, ਪਹਿਲਾਂ ਤਾਂ ਕੁਛ ਵੀ ਨਹੀਂ ਹੈ। ਇੱਥੇ ਖੇਡਦੇ ਰਹੇ ਇੱਥੇ ਕੈਂਚੇ ਖੇਡਣੇ, ਲੁਕਣ ਛੱਪੀ ਖੇਡਣਾ ਸਾਰੀ ਦਿਹਾੜੀ। ਰਾਤ ਵੀ ਇੱਥੇ ਲੱਗਿਆ ਰਹਿਣਾ, ਕੋਈ 9-10-11 ਵਜੇ ਤੱਕ ਖੇਡਦੇ ਰਹਿਣਾ ਮੁੰਡਿਆਂ ਦੇ ਨਾਲ ਮਿਲ ਕੇ, ਸੰਗੀਆਂ ਯਾਰੀਆਂ।